ਕੈਨੇਡਾ ਦੇ 2 ਸਿੱਖ ਕਾਰਕੁਨਾਂ ਨੂੰ RCMP ਵੱਲੋਂ ਡਿਊਟੀ ਟੂ ਵਾਰਨ ਪੱਤਰ ਜਾਰੀ। ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਸੱਥ ਵੱਲੋਂ ਦਰਸ਼ਪ੍ਰੀਤ ਸਿੰਘ ਨੂੰ ਪ੍ਰਧਾਨਗੀ ਦਾ ਐਲਾਨਿਆ ਗਿਆ ਉਮੀਦਵਾਰ। ਕੌਮੀ ਇਨਸਾਫ ਮੋਰਚੇ ਦੇ ਪੰਜਾਬ ਬੰਦ ਦੇ ਸੱਦੇ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੇ ਆਸਾਰ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕੈਨੇਡਾ ਵਿੱਚ 2 ਸਿੱਖ ਕਾਰਕੁਨਾਂ ਨੂੰ ਡਿਊਟੀ ਟੂ ਵਾਰਨ ਪੱਤਰ ਜਾਰੀ ਕੀਤੇ ਹਨ, ਜਿਸ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਭਾਰਤ ਵਿੱਚ ਇੱਕ ਵੱਖਰੇ ਸਿੱਖ ਰਾਜ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਉਹਨਾਂ ਦੀ ਸ਼ਮੂਲੀਅਤ ਕਾਰਨ ਉਹਨਾਂ ਦੀਆਂ ਜਾਨਾਂ ਨੂੰ ਖਤਰਾ ਹੈ। ਇਹ ਜਾਣਕਾਰੀ ਕੈਨੇਡਾ ਭਰ ਦੇ ਵੱਖ-ਵੱਖ ਪ੍ਰਕਾਸ਼ਨ ਅਦਾਰਿਆਂ ਵਿੱਚ ਆਈ ਖਬਰ ਰਿਪੋਰਟ ਵਿੱਚ ਸਾਹਮਣੇ ਆਈ ਹੈ। ਇਹ ਨੋਟਿਸ ਕੈਲੇਡਨ ਓਨਟਾਰੀਓ ਦੇ ਇੰਦਰਜੀਤ ਸਿੰਘ ਗੋਸਲ ਅਤੇ ਐਬਸਟਫੋਰਡ ਬ੍ਰਿਟਿਸ਼ ਕੋਲੰਬੀਆ ਦੇ ਮਨਜਿੰਦਰ ਸਿੰਘ ਨੂੰ ਭੇਜੇ ਗਏ ਹਨ, ਜਿਨ੍ਹਾਂ ਵਿੱਚ ਉਹਨਾਂ ਵਿਰੁੱਧ ਭਰੋਸੇਯੋਗ, ਗੰਭੀਰ ਅਤੇ ਨੇੜਲੇ ਖਤਰਿਆਂ ਬਾਰੇ ਚੇਤਾਵਨੀ ਦਿੱਤੀ ਗਈ ਹੈ। ਰਿਪੋਰਟ ਦੇ ਅਨੁਸਾਰ ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਉਹਨਾਂ ਨੂੰ ਸ਼ੁੱਕਰਵਾਰ 14 ਅਗਸਤ ਨੂੰ ਇਹ ਪੱਤਰ ਮਿਲਿਆ, ਜਦੋਂ RCMP ਨੇ ਕੈਲੇਡਨ ਓਨਟਾਰੀਓ ਵਿੱਚ ਫੋਨ ਰਾਹੀਂ ਉਹਨਾਂ ਨਾਲ ਸੰਪਰਕ ਕੀਤਾ। ਡਿਊਟੀ ਟੂ ਵਾਰਨ ਪੱਤਰ ਪੁਲਿਸ ਵੱਲੋਂ ਉਦੋਂ ਜਾਰੀ ਕੀਤੇ ਜਾਂਦੇ ਹਨ ਜਦੋਂ ਉਹਨਾਂ ਕੋਲ ਭਰੋਸੇਯੋਗ ਖੁਫੀਆ ਜਾਣਕਾਰੀ ਹੁੰਦੀ ਹੈ ਕਿ ਕਿਸੇ ਨਾਗਰਿਕ ਦੀ ਜਾਨ ਨੂੰ ਖਤਰਾ ਹੈ। ਉਹ ਆਮ ਤੌਰ ਤੇ ਖਤਰੇ ਦੀ ਪ੍ਰਕਿਰਤੀ ਬਾਰੇ ਜਾਣਕਾਰੀ ਪ੍ਰਦਾਨ ਨਹੀਂ ਕਰਦੇ। ਪੁਲਿਸ ਨੇ ਕਿਹਾ ਕਿ ਉਹਨਾਂ ਦੇ ਪਰਿਵਾਰਾਂ ਜਾਂ ਦੋਸਤਾਂ ਨੂੰ ਕੋਈ ਖਤਰਾ ਨਹੀਂ ਹੈ, ਪਰ ਮੰਨਿਆ ਹੈ ਕਿ ਕਾਰਕੁਨਾਂ ਦੀਆਂ ਜਾਨਾਂ ਲੈਣ ਦੀ ਕਿਸੇ ਵੀ ਕੋਸ਼ਿਸ਼ ਦੌਰਾਨ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਪੱਤਰਾਂ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਹ ਨੋਟ ਕਰਦੇ ਹੋਏ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਲੋਕਾਂ ਦੁਆਰਾ ਅਕਸਰ ਆਉਣ ਜਾਣ ਵਾਲੀਆਂ ਥਾਵਾਂ ਤੇ ਸਮਾਂ ਬਿਤਾਉਣ ਨਾਲ ਜ਼ੋਖਮ ਵੱਧ ਸਕਦਾ ਹੈ। ਜ਼ਿਕਰਯੋਗ ਹੈ ਕਿ ਗੋਸਲ ਖਾਲਿਸਤਾਨ ਬਾਰੇ ਰੈਫਰੈਂਡਮ ਦੇ ਕੈਨੇਡੀਅਨ ਕੋਆਰਡੀਨੇਟਰ ਹਨ। ਇਹਨਾਂ ਫਾਰਮ ਪੱਤਰਾਂ ਵਿੱਚ ਦੋਹਾਂ ਨੂੰ ਇਹ ਪੁਸ਼ਟੀ ਕਰਨ ਲਈ ਕਿਹਾ ਗਿਆ ਹੈ ਕਿ ਉਹ ਹਾਲਾਤਾਂ ਨੂੰ ਸਮਝਦੇ ਹਨ ਅਤੇ ਪੁਲਿਸ ਸਹਾਇਤਾ ਦੀ ਪੇਸ਼ਕਸ਼ ਕੀਤੀ। ਇਹ ਚੇਤਾਵਨੀਆਂ 3 ਸਾਲ ਬਾਅਦ ਆਈਆਂ ਹਨ, ਜਦੋਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇੱਕ ਅਜਿਹਾ ਕਤਲ ਜੋ ਭਾਰਤ ਆਧਾਰਿਤ ਸੰਗਠਿਤ ਅਪਰਾਧ ਸਮੂਹਾਂ ਨਾਲ ਜੁੜਿਆ ਹੋਇਆ ਕੀਤਾ ਗਿਆ ਸੀ, ਜਿਨ੍ਹਾਂ ਦੀ ਅਗਵਾਈ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਬਕਾ ਅੰਤਰਰਾਸ਼ਟਰੀ ਸੰਚਾਲਨ ਹੈਂਡਲਰ ਗੋਲਡੀ ਬਰਾਡ ਕਰਦੇ ਹਨ। ਜੁਲਾਈ ਵਿੱਚ USA ਜਸਟਿਸ ਡਿਪਾਰਟਮੈਂਟ ਨੇ ਆਪਣੇ ਸਮੂਹਾਂ ਨਾਲ ਜੁੜੇ ਦੁਨੀਆ ਭਰ ਦੇ 24 ਸ਼ੱਕੀਆਂ ਦੀ ਗ੍ਰਿਫਤਾਰੀ ਦਾ ਐਲਾਨ ਕੀਤਾ, ਜਿਸ ਵਿੱਚ ਨਿੱਜਰ ਦਾ ਕਤਲ ਵੀ ਸ਼ਾਮਿਲ ਹੈ। ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਕਤਲ ਦੇ ਹੁਕਮ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਨਿੱਜਰ ਦੇ ਕਤਲ ਨੇ ਕੈਨੇਡਾ ਭਾਰਤ ਦੇ ਰਿਸ਼ਤਿਆਂ ਨੂੰ ਤਣਾਅਪੂਰਨ ਕਰ ਦਿੱਤਾ ਸੀ, ਜਿਸ ਵਿੱਚ ਦੋਵਾਂ ਦੇਸ਼ਾਂ ਨੇ ਡਿਪਲੋਮੈਟਾਂ ਨੂੰ ਬਾਹਰ ਕੱਢ ਦਿੱਤਾ ਸੀ। ਜਦੋਂ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਨੂੰ ਦੱਸਿਆ ਸੀ ਕਿ ਭਾਰਤੀ ਸਰਕਾਰ ਦੇ ਏਜੰਟ ਇਸ ਕਤਲ ਨਾਲ ਜੁੜੇ ਹੋਏ ਸਨ। ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਾਅਦ ਵਿੱਚ ਰਿਸ਼ਤਿਆਂ ਨੂੰ ਆਮ ਬਣਾਉਣ ਦੀ ਕੋਸ਼ਿਸ਼ ਵਿੱਚ ਅਲਬਰਟਾ ਵਿੱਚ G7 ਸੰਮੇਲਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਸੀ। ਇਸ ਮਾਧਿਅਮ ਦੇ ਰਾਹੀਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਤੁਹਾਨੂੰ ਇੱਕ ਚੀਜ਼ ਮੰਨ ਲੈਣੀ ਚਾਹੀਦੀ ਆ ਕਿ ਜੇ ਇੱਥੇ ਕੋਈ BJP RSS ਦਾ ਮੁਕਾਬਲਾ ਕਰ ਸਕਦਾ ਤਾਂ ਉਹ ਵਿਦਿਆਰਥੀ ਜਥੇਬੰਦੀ ਸੱਥ ਕਰ ਸਕਦੀ ਆ, ਤੇ ਇਸ ਚੀਜ਼ ਦਾ ਇਤਿਹਾਸ ਗਵਾਹ ਆ। ਤੁਹਾਡੇ ਕੋਲ ਫੈਕਟ ਪਏ ਨੇ ਤੇ ਅਸੀਂ ਸੱਥ ਨੇ ਪਿਛਲੇ ਸਾਲਾਂ ਦੇ ਵਿੱਚ BJP RSS ਦਾ ਜਿਹੜਾ ਵਿਰੋਧ ਆ ਉਹ ਕਿਸ ਤਰ੍ਹਾਂ ਨਾਲ ਕੀਤਾ। ਬੀਤੇ ਦਿਨ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਕੌਂਸਲ ਲਈ ਉਮੀਦਵਾਰ ਦਾ ਐਲਾਨ ਕੀਤਾ ਗਿਆ। ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਚੋਣ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਯੂਨੀਵਰਸਿਟੀ ਚੋਣਾਂ ਲਈ ਉਮੀਦਵਾਰ ਦਾ ਐਲਾਨ ਕੀਤਾ ਗਿਆ। ਇਸ ਵਾਰ ਜਥੇਬੰਦੀ ਵੱਲੋਂ ਪ੍ਰਧਾਨਗੀ ਲਈ ਚੋਣ ਲੜਨ ਲਈ ਫੈਸਲਾ ਕੀਤਾ ਗਿਆ ਹੈ। ਪ੍ਰਧਾਨਗੀ ਲਈ ਜਥੇਬੰਦੀ ਵੱਲੋਂ ਦਰਸ਼ਪ੍ਰੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ। ਇਸ ਤੋਂ ਇਲਾਵਾ DAV ਕਾਲਜ ਵਿੱਚ ਵੀ ਪਹਿਲੀ ਵਾਰ ਚੋਣਾਂ ਲੜਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਵਿੱਚ ਪ੍ਰਧਾਨਗੀ ਲਈ ਸਾਹਿਬਵੀਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ। ਸੱਥ ਦੇ ਕੋਰ ਕਮੇਟੀ ਮੈਂਬਰ ਜੁਝਾਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਵਿਦਿਆਰਥੀ ਰਾਜਨੀਤੀ ਵਿੱਚ ਕਾਕਾਸ਼ਾਹੀ ਭਾਰੂ ਰਹੀ ਹੈ, ਜਿਸ ਨੇ ਵਿਦਿਆਰਥੀ ਵਰਗ ਨੂੰ ਗਰੁੱਪਾਂ ਵਿੱਚ ਵੰਡ ਕੇ ਨਿੱਜੀ ਮੁਫਾਦਾਂ ਅਤੇ ਰੰਜਿਸ਼ਾਂ ਵਿੱਚ ਫਸਾਈ ਰੱਖਿਆ। ਇਹਨਾਂ ਗਰੁੱਪਾਂ ਨੂੰ ਹੀ ਅੱਗੇ ਜਾ ਕੇ ਮੁੱਖ ਧਾਰਾ ਦੀ ਲੀਡਰਸ਼ਿਪ ਵੱਲੋਂ ਬਾਹੂਬਲ ਵਜੋਂ ਵਰਤਿਆ ਜਾਂਦਾ ਰਿਹਾ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਵਿੱਚ ਗੈਂਗਸਟਰਵਾਦ ਜਿਹੀਆਂ ਚੁਣੌਤੀਆਂ ਇਸ ਖਿੱਤੇ ਲਈ ਉਭਰੀਆਂ। 60ਵਿਆਂ ਵਿੱਚ ਨਕਸਲਬਾੜੀ ਲਹਿਰ ਨੇ ਵਿਦਿਆਰਥੀਆਂ ਨੂੰ ਜਥੇਬੰਦ ਤਾਂ ਕੀਤਾ, ਪਰ ਇੱਥੋਂ ਦੀਆਂ ਸੱਭਿਆਚਾਰਕ ਅਤੇ ਧਾਰਮਿਕ ਹਕੀਕਤਾਂ ਨੂੰ ਝੁਠਲਾ ਕੇ ਉਹਨਾਂ ਨੂੰ ਨੀਰਸ ਰੁੱਖੇ ਫਲਸਫਿਆਂ ਦੀ ਘੁੰਮਣ ਘੇਰੀ ਵਿੱਚ ਪਾ ਕੇ ਨਸ਼ਿਆਂ, ਬੇਰੁਜ਼ਗਾਰੀ, ਚਰਿੱਤਰਹੀਣਤਾ ਵੱਲ ਧੱਕ ਕੇ ਇੱਕ ਯੂਟੋਪੀਆ ਬਣਾਉਣ ਲਈ ਬਾਲਣ ਵਾਂਗ ਵਰਤਿਆ। ਜੁਝਾਰ ਸਿੰਘ ਨੇ ਕਿਹਾ ਕਿ ਜਦੋਂ 80ਵਿਆਂ ਵਿੱਚ ਪੰਜਾਬ ਦੀਆਂ ਹੱਕੀ ਮੰਗਾਂ ਲਈ ਸਿੱਖ ਸੰਘਰਸ਼ ਸਿਖਰ ਤੇ ਸੀ, ਤਾਂ ਖੋਖਲੀ ਤੇ ਰੁੱਖੀ ਵਿਦਿਆਰਥੀ ਰਾਜਨੀਤੀ ਦੇ ਝੰਬੇ ਹੋਏ ਕਾਲਜੀਏਟ ਮੁੰਡੇ ਕੁੜੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਅਤੇ ਵਿਦਿਆਰਥੀ ਰਾਜਨੀਤੀ ਅਸਲ ਮਾਇਨਿਆਂ ਵਿੱਚ ਸੁਰਜੀਤ ਹੋਈ। ਪਰ ਲੰਮੇ ਸੰਘਰਸ਼ ਦੇ ਦੌਰ ਤੋਂ ਬਾਅਦ ਅਤੇ ਮਾਣਮੱਤੀਆਂ ਸ਼ਹੀਦੀਆਂ ਤੋਂ ਬਾਅਦ ਨਵੀਂ ਆਜ਼ਾਦ ਲੀਡਰਸ਼ਿਪ ਦੇ ਉਭਾਰ ਨੂੰ ਰੋਕਣ ਲਈ ਪੰਜਾਬ ਵਿੱਚ ਚੋਣਾਂ ਬੰਦ ਕਰੀਆਂ ਗਈਆਂ। ਫੈਡਰੇਸ਼ਨ ਨੂੰ ਬੈਨ ਕਰ ਦਿੱਤਾ ਗਿਆ। ਪੰਜਾਬ ਯੂਨੀਵਰਸਿਟੀ ਵਿੱਚ ਚੋਣਾਂ ਭਾਵੇਂ ਬਹਾਲ ਹੋ ਗਈਆਂ, ਪਰ ਵਿਦਿਆਰਥੀ ਰਾਜਨੀਤੀ ਦਾ ਪੀੜ, ਜਿਸ ਵਿੱਚੋਂ ਸਾਡੇ ਇਸ ਖਿੱਤੇ ਲਈ ਕੋਈ ਉਸਾਰੂ ਰਾਜਨੀਤੀ ਖੜੀ ਹੋ ਸਕੇ, ਇਹ ਪੀੜ ਖਾਲੀ ਰਿਹਾ। ਨਤੀਜਾ ਇਹ ਰਿਹਾ ਕਿ ਅੱਜ ਸਾਡਾ ਖਿੱਤਾ ਲੀਡਰਸ਼ਿਪ ਸੰਕਟ ਨਾਲ ਜੂਝ ਰਿਹਾ ਹੈ।
ਸਾਥ ਆਗੂ ਨੇ ਕਿਹਾ ਕਿ ਇਸੇ ਪਾਸੇ ਕੋਸ਼ਿਸ਼ ਕਰਦਿਆਂ ਵਿਦਿਆਰਥੀ ਜਥੇਬੰਦੀ ਸਾਥ ਨੇ 2019 ਤੋਂ ਪੰਜਾਬ ਯੂਨੀਵਰਸਿਟੀ ਵਿੱਚ ਕੰਮ ਕੀਤਾ, ਇੱਕ ਸੂਝਵਾਨ ਸਾਂਝੀ ਲੀਡਰਸ਼ਿਪ ਤਿਆਰ ਕੀਤੀ ਅਤੇ ਲਗਾਤਾਰ ਇਸ ਪਾਸੇ ਯਤਨ ਜਾਰੀ ਹਨ। ਜਨਤਕ ਸਰਗਰਮੀ ਦੇ ਅਭਿਆਸ ਵਿੱਚੋਂ ਲੰਘਾ ਕੇ ਆਮ ਵਿਦਿਆਰਥੀਆਂ ਵਿੱਚੋਂ ਲੀਡਰਸ਼ਿਪ ਪੈਦਾ ਕਰਨ ਦੇ ਉਦਮ ਕਰਨਾ ਸਾਡਾ ਮੁੱਖ ਮਕਸਦ ਰਿਹਾ। ਇਸੇ ਤਹਿਤ ਇਲੈਕਸ਼ਨਾਂ ਵਿੱਚ ਵੀ ਹਿੱਸਾ ਲਿਆ, 2 ਵਾਰ ਜਿੱਤੇ, ਹੁਣ ਤੀਜੀ ਵਾਰ ਦੀ ਤਿਆਰੀ ਹੈ। ਫੈਡਰੇਸ਼ਨ ਦੇ ਰੂਪ ਦੇ ਵਿੱਚ ਸਾਹਮਣੇ ਆਈ ਹੀ ਉਹਨੇ ਭਾਰਤ ਦੇ ਇਸ ਨਿਜ਼ਾਮ ਅੱਗੇ ਇੱਕ ਵੱਡੀ ਚੁਣੌਤੀ ਪੇਸ਼ ਕੀਤੀ ਸੀ। ਦੁਬਾਰਾ ਕੋਈ ਅਜਿਹੀ ਲੀਡਰਸ਼ਿਪ ਨਾ ਉੱਭਰ ਸਕੇ ਜਿਹਦੇ ਕਰਕੇ ਇੱਥੇ ਵਿਦਿਆਰਥੀ ਪੋਲਿਟਿਕਸ ਜਿਹੜੀ ਆ ਮੁਕੰਮਲ ਰੂਪ ਦੇ ਵਿੱਚ ਖਤਮ ਕੀਤੀ ਗਈ। ਤੇ ਉਸ ਤੋਂ ਬਾਅਦ ਜੇ ਮੁੜ ਸ਼ੁਰੂ ਵੀ ਹੋਈ ਆ ਤੇ ਉਹ ਕਿਹੜੇ ਰੂਪ 'ਚ ਹੋਈ ਆ ਕਿ ਜਿਹੜਾ ਇਸ ਕੈਂਪਸ ਦਾ ਕਲਚਰ ਆ, ਵਿਦਿਆਰਥੀਆਂ ਦੇ ਵਿੱਚ ਧੜੇਬੰਦੀ ਵਾਲਾ ਕਲਚਰ ਆ ਜਾਂ ਬੜੀਆਂ ਪਿਟੀ ਪੋਲਿਟਿਕਸ, ਛੋਟੇ ਮਸਲਿਆਂ ਦੇ ਉੱਤੇ ਸਿਆਸਤ ਆ। ਉਸ ਤੋਂ ਬਾਅਦ ਜਦੋਂ ਦੇਖਿਆ ਕਿ ਨਵੀਂ ਪੀੜ੍ਹੀ ਆ ਰਹੀ ਆ, ਉਹਦੇ ਵਿੱਚ ਵੀ ਜਿਹੜਾ ਪੋਲਿਟਿਕਸ ਦੀ ਕਹਿ ਲਓ ਵੀ ਰੁਝਾਨ ਆ, ਐਸਪੀਰੇਸ਼ਨਸ ਹੈਗੀਆਂ ਆ, ਤਾਂ ਜਿਹੜੀਆਂ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਆ ਉਹਨਾਂ ਨੇ ਆਪਦੇ ਵਿਦਿਆਰਥੀ ਵਿੰਗ ਖੜੇ ਕਰਨੇ ਸ਼ੁਰੂ ਕੀਤੇ, ਜਿਹਦੇ ਵਿੱਚ ABVP ਸਭ ਤੋਂ ਪੁਰਾਣਾ ਵਿੰਗ, ਉਸ ਤੋਂ ਬਾਅਦ ਕਾਂਗਰਸ ਨੇ NSA ਲਾਂਚ ਕੀਤੀ, ਉਸ ਤੋਂ ਬਾਅਦ ਪੰਜਾਬ ਦੀ ਖੇਤਰੀ ਪਾਰਟੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਸੋਈ ਦੇ ਰੂਪ ਦੇ ਵਿੱਚ ਇੱਕ ਅਜਿਹੀ ਜਥੇਬੰਦੀ ਦਿੱਤੀ ਜਿਹਦਾ ਕੋਈ ਪੰਜਾਬ ਦੇ ਮਸਲਿਆਂ ਦੇ ਨਾਲ ਸਰੋਕਾਰ, ਵਿਦਿਆਰਥੀ ਦੇ ਮਸਲੇ ਦੇ ਨਾਲ ਸਰੋਕਾਰ ਨਹੀਂ ਸੀ। ਸੋ ਇੱਕ ਵੱਡਾ ਖਿਲਾਫ ਬਣਿਆ, ਜਿਹਦੇ ਕਰਕੇ ਵਿਦਿਆਰਥੀ ਜਥੇਬੰਦੀ ਸਾਥ ਨੇ ਮਹਿਸੂਸ ਕੀਤਾ ਸ਼ੁਰੂਆਤੀ ਦੌਰ ਦੇ ਵਿੱਚ ਕਿ ਪੰਜਾਬ ਦੇ ਸਾਹਮਣੇ ਜਿੱਡੀ ਵੱਡੀ ਚੁਣੌਤੀ ਸਾਡੇ ਸਨਮੁਖ ਆ, ਉਹਦਾ ਹੱਲ ਇੱਕ ਕਲੈਕਟਿਵ ਲੀਡਰਸ਼ਿਪ ਹੀ ਕਰ ਸਕਦੀ ਹੈ। ਸੋ ਅਜਿਹੀ ਲੀਡਰਸ਼ਿਪ ਉਭਾਰਨ ਵਾਸਤੇ ਨੌਜਵਾਨਾਂ ਨੂੰ ਪੰਜਾਬ ਦੇ ਮਸਲਿਆਂ ਪ੍ਰਤੀ, ਪੰਥ ਦੇ ਮਸਲਿਆਂ ਪ੍ਰਤੀ ਸੈਂਸਿਟਾਈਜ਼ ਕਰਨ ਵਾਸਤੇ, ਉਹਦੇ ਉੱਪਰ ਇੱਕ ਰੈਸ਼ਨਲ ਆਪਦੇ ਵਿਚਾਰ ਤਿਆਰ ਕਰਨ ਵਾਸਤੇ ਵਿਦਿਆਰਥੀ ਜਥੇਬੰਦੀ ਸਾਥ ਨੇ ਆਪਦਾ ਕੰਮ ਸ਼ੁਰੂ ਕੀਤਾ ਹੈ। ਸੋ ਅੱਜ ਜਿਹੜਾ ਤੁਹਾਡੇ ਸਾਹਮਣੇ ਸਾਰਾ ਸਿਨੈਰੀਓ ਆ, ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਦੇ ਜਿਹੜੇ ਹਾਲਾਤ ਆ ਵੀ ਉਹ ਕੇਸ ਪੱਧਰ ਤੇ ਜਾ ਚੁੱਕੇ ਆ ਕਿ ਜਿਹੜੇ ਲੀਡਰ ਆ ਉਹ ਧਰਾਤਲ ਨਾਲ ਬਿਲਕੁਲ ਟੁੱਟੇ ਹੋਏ ਆ। ਪੰਜਾਬ ਦੇ ਕੁਦਰਤੀ ਸਰੋਤ ਨਿੱਤ ਲੁੱਟੇ ਜਾ ਰਹੇ ਆ, ਪੰਜਾਬ ਦੇ ਮਨੁੱਖੀ ਸਰੋਤਾਂ ਦਾ ਨਸ਼ੇ ਰੂਪੀ ਦੈਨ ਦੇ ਨਾਲ ਘਾਣ ਹੋ ਰਿਹਾ ਆ, ਪੰਜਾਬ ਦੀ ਨੌਜਵਾਨੀ ਪੰਜਾਬ ਛੱਡ ਕੇ ਜਾ ਰਹੀ ਆ। ਸੋ ਅਜਿਹੇ ਹਾਲਾਤਾਂ ਵਿੱਚ ਜਿਹੜੀ ਲੀਡਰਸ਼ਿਪ ਆ, ਜਿਹੜੀ ਵੀ ਕੁਰਸੀ ਤੇ ਬੈਂਦੀ ਆ, ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਇਹਨਾਂ ਮਸਲਿਆਂ ਦੇ ਨਾਲ, ਤੇ ਪੰਜਾਬ ਦੀ ਡੈਮੋਗ੍ਰਾਫੀ ਧੜਾ ਧੜ ਬਦਲ ਰਹੀ ਆ। ਸੋ ਆਪਾਂ ਸਮਝਦੇ ਆ ਕਿ ਭਵਿੱਖ ਦੇ ਵਿੱਚ ਸਾਡੇ ਸਾਹਮਣੇ ਚੁਣੌਤੀਆਂ ਬਹੁਤ ਵੱਡੀਆਂ ਆ। ਉਹਦਾ ਮੁਕਾਬਲਾ ਇੱਕ ਲੀਡਰਸ਼ਿਪ ਆ ਜਿਹਨੇ ਲੰਮਾ ਸਮਾਂ ਕੰਮ ਕੀਤਾ ਹੋਊਗਾ, ਜਿਹੜੇ ਲੀਡਰਸ਼ਿਪ ਦੇ ਵਿੱਚ ਇੱਕ ਦੂਜੇ ਪ੍ਰਤੀ ਭਰੋਸਾ ਹੋਊਗਾ, ਜਿਹੜੀ ਮਸਲਿਆਂ ਦੇ ਬਾਰੇ ਇੱਕ ਗੂੜੀ ਸਮਝ ਰੱਖਦੀ ਹੋਊਗੀ, ਉਹੀ ਪੰਜਾਬ ਦੇ ਸੰਘਰਸ਼ ਨੂੰ ਕਿਸੇ ਤਣ ਪੱਤਣ ਲਾ ਸਕੂਗੀ। ਸੋ ਇਸ ਵਾਸਤੇ ਵਿਦਿਆਰਥੀ ਜਥੇਬੰਦੀ ਸਾਥ ਨੇ ਹੁਣ ਇਸ ਵਾਰ ਪੰਜਾਬ ਯੂਨੀਵਰਸਿਟੀ ਕੌਂਸਲ ਚੋਣਾਂ ਤੋਂ ਇਲਾਵਾ DAV ਕਾਲਜ ਦੀਆਂ ਚੋਣਾਂ ਤੇ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਆ। ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਸ਼ਮੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਯਕੀਨ ਬੱਝਾ ਕਿ ਅਸੀਂ ਪਿਛਲੇ 7-8 ਸਾਲ ਕੰਮ ਕਰਕੇ ਅਸੀਂ ਜੋ ਟੀਮ ਤਿਆਰ ਕੀਤੀ ਹੈ ਉਸ ਦੇ ਬਲਬੂਤੇ ਅਸੀਂ ਪ੍ਰਧਾਨਗੀ ਤੇ ਲੜਨ ਜਾ ਰਹੇ ਹਾਂ। ਅਸੀਂ ਜਿਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠੇ ਆ, ਇਹ ਯੂਨੀਵਰਸਿਟੀ ਪੰਜਾਬ ਦੀ ਸਿਆਸਤ ਦਾ ਇੱਕ ਬਹੁਤ ਵੱਡਾ ਦਰਵਾਜ਼ਾ ਗਾ। ਤਾਂ ਇਸ ਕਰਕੇ ਜਿਹੜੀ ਇਸ ਸਮੇਂ ਤੇ ਹਿੰਦੁਸਤਾਨ ਦੇ ਵਿੱਚ ਕਾਬਜ਼ ਧਿਰਾਂ BJP RSS, ਉਹਨਾਂ ਦਾ ਪੂਰਾ ਇੱਕ ਹਿਸਾਬ ਨਾਲ ਜ਼ੋਰ ਲੱਗਿਆ ਹੋਇਆ ਕਿ ਕਿਸੇ ਹਿਸਾਬ ਨਾਲ ਵੀ ਪੰਜਾਬ ਦੇ ਵਿੱਚ ਐਂਟਰੀ ਮਾਰੀ ਜਾਵੇ, ਪੰਜਾਬ ਦੇ ਵਿੱਚ ਜਿਹੜੀ ਇੱਕ ਸਰਕਾਰ ਬਣਾਈ ਜਾਵੇ। ਉਹਦੇ ਵਿੱਚ ਉਹਨਾਂ ਨੂੰ ਜੇ ਕੋਈ ਇੱਕ ਸੂਟੇਬਲ ਆਪਸ਼ਨ ਲੱਗ ਰਹੀ ਆ, ਉਹ ਪੰਜਾਬ ਯੂਨੀਵਰਸਿਟੀ ਦੇ ਰਾਹੀਂ ਪੰਜਾਬ ਦੇ ਵਿੱਚ ਜਾਣਾ ਚਾਹੁੰਦੇ ਆ। ਸੋ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਕਰਨ ਦੇ ਲਈ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹਨਾਂ ਨੇ ਪਿਛਲੇ ਦਿਨੀ ਭਾਵੇਂ ਜਿਹੜਾ ਕਰੀਕੂਲਮ ਇੱਥੋਂ ਦਾ ਸਿਲੇਬਸ ਆ, ਨਿਊ ਐਜੂਕੇਸ਼ਨ ਪਾਲਿਸੀ ਲਿਆ ਕੇ ਜਾਂ ਨਵੇਂ ਕੋਰਸਿਸ ਨੂੰ ਇੰਟਰੋਡਿਊਸ ਕਰਕੇ ਇੱਥੋਂ ਜਿਹੜਾ ਉਹਨਾਂ ਦੀ ਆਪਦੀ ਭਾਗਵਾਂ ਕਰਨ ਦੀ ਨੀਤੀ ਆ ਉਹਨੂੰ ਉਹ ਲਾਗੂ ਕਰਨਾ ਚਾਹੁੰਦੇ ਆ। ਜਾਂ ਇਸ ਦੇ ਨਾਲ ਹੀ ਫਿਰ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਹੀ ਕਿਉਂ ਨਾ ਹੋਵੇ, ਜੋ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੀ ਲੱਗਿਆ, ਸੈਨੇਟ ਦਾ ਇੱਕ ਬਹੁਤ ਵੱਡਾ ਪ੍ਰੋਟੈਸਟ ਵੀ ਹੋਇਆ। ਸੋ BJP ਦੀ ਇਹ ਸੋਚ ਆ ਕਿ ਜੋ ਉਹਨਾਂ ਦਾ ਇੱਕ ਹਿੰਦੂ ਕਰਨ ਦਾ ਜਿਹੜਾ ਇੱਕ ਏਜੰਡਾ ਗਾ, ਜੋ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰ ਰਹੇ ਆ, ਜਿਹਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ, ਚਾਹੇ ਉਹ ਬੋਲੀ ਦੇ ਆਧਾਰ ਤੇ ਹੋਣ, ਚਾਹੇ ਉਹ ਧਰਮ ਦੇ ਆਧਾਰ ਤੇ ਹੋਣ, ਉਹਨਾਂ ਨੂੰ ਖਤਮ ਕਰਕੇ ਇੱਕ ਜਿਹੜਾ ਵਨਨੈਸ ਦਾ ਏਜੰਡਾ ਗਾ, ਵੀ ਇੱਕ ਦੇ ਵਿੱਚ ਸਮਾਉਣ ਵਾਲੀ ਜਿਹੜੀ ਉਹਨਾਂ ਦੀ ਸੋਚ ਆ, ਵੀ ਸਾਰਿਆਂ ਨੂੰ ਜਿਹੜੀਆਂ ਡਿਸਟਿੰਕਟ ਆਇਡੈਂਟੀਟੀਜ਼ ਆ ਉਹਨਾਂ ਨੂੰ ਖਤਮ ਕਰਕੇ ਸਿਰਫ ਜਿਹੜੀ ਇੱਕ ਪਛਾਣ ਆ ਉਹਦੇ ਅੰਦਰ ਉਹਨਾਂ ਨੂੰ ਕੀਤਾ ਜਾਵੇ। ਸੋ ਉਹ ਚੀਜ਼ ਉਹ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਆ ਤੇ ਇਹਦੇ ਰਾਹੀਂ ਉਹ ਪੰਜਾਬ ਦੇ ਵਿੱਚ ਜਾਣਾ ਚਾਹੁੰਦੇ ਆ। ਸੋ ਇਹਦੇ ਨਾਲ ਹੀ ਉਹਨਾਂ ਨੇ ਪਿਛਲੇ ਸਾਲ ਜਿਵੇਂ ਪ੍ਰਧਾਨਗੀ ਦੀਆਂ ਚੋਣਾਂ ਵੀ ਜਿੱਤੀਆਂ ਨੇ, ਉਹਦੇ ਵਿੱਚ ਵੀ ਮਤਲਬ ਸਾਰਿਆਂ ਨੂੰ ਇਹ ਮਤਲਬ ਜਨਤਾ ਕੀ ਆ ਕਿ ਵੀ ਕਿਸ ਤਰ੍ਹਾਂ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਜਿਹੜਾ ਇੱਕ ਸੋਚ ਰੱਖਣ ਵਾਲਾ, RSS ਦੀ ਸੋਚ ਰੱਖਣ ਵਾਲਾ ਜਿਹੜਾ ਇੱਕ ਪ੍ਰੋਫੈਸਰ ਤਬਕਾ ਵੀ ਆ, ਉਹਨਾਂ ਨੇ ਵੀ ਨਵੇਂ ਆਏ ਸਟੂਡੈਂਟਸ ਨੂੰ ਫੋਰਸ ਕਰਕੇ, ਰਿਸਰਚ ਸਕਾਲਰਾਂ ਨੂੰ ਫੋਰਸ ਕਰਕੇ ਕਿਸ ਤਰ੍ਹਾਂ ਨਾਲ ਇੱਥੇ ਜਿਹੜਾ ਵੋਟਾਂ ਦਾ ਭੁਗਤਾਨ ਕੀਤਾ ਗਾ, ਤੇ ਜਿਹਦੇ ਨਾਲ ਉਹਨਾਂ ਨੇ ਪਿਛਲੇ ਜਿਹੜਾ ਸਾਲ ਉਹਦੇ ਵਿੱਚ ਆਪਦੀ ਸੱਤਾ ਦੇ ਵਿੱਚ ਵੀ ਆਏ ਆ ਤੇ ਉਹਨਾਂ ਦੇ ਜਿਹੜੇ ਹੌਸਲੇ ਹੋਰ ਬੁਲੰਦ ਹੋਏ। ਪਰ ਉਹ ਇੱਕ ਬਹੁਤ ਵੱਡੇ ਵਹਿਮ ਦੇ ਵਿੱਚ ਨੇ
ਕਿ ਉਹ ਇਸ ਵਾਰ ਵੀ ਸੱਤਾ ਹੇਠ ਆ ਜਾਣਗੇ ਜਾਂ ਪੰਜਾਬ ਦੇ ਵਿੱਚ ਉਹ ਕਿਸੇ ਵੀ ਤਰ੍ਹਾਂ ਨਾਲ ਸੱਤਾ ਦੇ ਵਿੱਚ ਆ ਜਾਣਗੇ, ਕਿਉਂਕਿ ਇੱਥੇ ਵਿਦਿਆਰਥੀ ਜਥੇਬੰਦੀ ਸੱਥ ਬੈਠੀ ਆ, ਜਿਹੜੀ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਉਹਨਾਂ ਦੀ ਇੱਕ ਫਾਸੀਵਾਦੀ ਸੋਚ ਆ BJP RSS ਦੀ, ਉਹਦਾ ਉਹ ਵਿਰੋਧ ਕਰਦੇ ਆ ਰਹੇ ਆ। ਭਾਵੇਂ ਉਹ ਕੇਂਦਰੀਕਰਨ ਦਾ ਮੁੱਦਾ ਹੋਵੇ, ਮਾਂ ਬੋਲੀ ਪੰਜਾਬੀ ਦਾ ਮੁੱਦਾ ਹੋਵੇ, ਭਾਵੇਂ ਉਹ ਸੈਨੇਟ ਦਾ ਮਸਲਾ ਹੀ ਕਿਉਂ ਨਾ ਹੋਵੇ। ਸੋ ਅਸੀਂ ਇਸ ਮਾਧਿਅਮ ਦੇ ਰਾਹੀਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਤੁਹਾਨੂੰ ਇੱਕ ਚੀਜ਼ ਮੰਨ ਲੈਣੀ ਚਾਹੀਦੀ ਆ ਕਿ ਜੇ ਇੱਥੇ ਕੋਈ BJP RSS ਦਾ ਮੁਕਾਬਲਾ ਕਰ ਸਕਦਾ ਤਾਂ ਉਹ ਵਿਦਿਆਰਥੀ ਜਥੇਬੰਦੀ ਸੱਥ ਕਰ ਸਕਦੀ ਆ, ਤੇ ਇਸ ਚੀਜ਼ ਦਾ ਇਤਿਹਾਸ ਗਵਾਹ ਆ, ਤੁਹਾਡੇ ਕੋਲ ਫੈਕਟ ਪਏ ਨੇ, ਤੇ ਅਸੀਂ ਸੱਥ ਨੇ ਪਿਛਲੇ ਸਾਲਾਂ ਦੇ ਵਿੱਚ BJP RSS ਦਾ ਜਿਹੜਾ ਵਿਰੋਧ ਆ ਉਹ ਕਿਸ ਤਰ੍ਹਾਂ ਨਾਲ ਕੀਤਾ। ਜਿਸ ਤਰ੍ਹਾਂ ਪਾਣੀ ਦੀ ਵਿਛਾੜਾਂ ਮਾਰੀ ਗਈਆਂ, ਅਥਰੂ ਗੈਸ ਦੇ ਗੋਲੇ ਸਿੱਟੇ ਗਏ, ਇਹ ਸਾਨੂੰ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਗੁਲਾਮ ਹੈ। ਇਸ ਕਰਕੇ ਉਹਦੇ ਰੋਸ ਵਜੋਂ ਉਹ 21 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਹੈ। ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਕੱਲ੍ਹ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਸੂਬੇ ਭਰ ਦੇ ਸਰਕਾਰੀ ਸਕੂਲ ਸ਼ੁੱਕਰਵਾਰ ਨੂੰ ਖੁੱਲ੍ਹੇ ਰਹਿਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਬੰਦ ਦੇ ਸੱਦੇ ਬਾਰੇ ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰੀ ਸਕੂਲ ਖੁੱਲ੍ਹੇ ਰਹਿਣਗੇ। ਕੌਮੀ ਇਨਸਾਫ ਮੋਰਚੇ ਨੇ ਪੁਲਿਸ ਕਾਰਵਾਈ, ਆਪਣੇ ਮੈਂਬਰਾਂ ਵਿਰੁੱਧ ਦਰਜ FIRs ਅਤੇ ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਵਿੱਚ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਦਰਅਸਲ 15 ਅਗਸਤ ਨੂੰ ਚੰਡੀਗੜ੍ਹ ਪੁਲਿਸ ਨੇ ਅਥਰੂ ਗੈਸ, ਪਾਣੀ ਦੀਆਂ ਬੁਛਾੜਾਂ ਤੇ ਬੈਰੀਕੇਡਾਂ ਨਾਲ ਕੌਮੀ ਇਨਸਾਫ ਮੋਰਚੇ ਦਾ ਪੰਜਾਬ ਰਾਜ ਭਵਨ ਵੱਲ ਮਾਰਚ ਰੋਕ ਦਿੱਤਾ ਸੀ ਅਤੇ ਪੁਲਿਸ ਵੱਲੋਂ ਆਗੂਆਂ ਅਤੇ ਸਮਰਥਕਾਂ ਵਿਰੁੱਧ ਕਈ FIRs ਦਰਜ ਕੀਤੀਆਂ ਗਈਆਂ ਸਨ। ਮੋਰਚੇ ਦੀ ਮੁੱਖ ਮੰਗ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਪਰ ਅਜੇ ਵੀ ਜੇਲ੍ਹ ਵਿੱਚ ਹਨ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਅਤੇ ਬੇਅਦਬੀ ਤੇ ਪੁਲਿਸ ਗੋਲੀਕਾਂਡ ਦੇ ਮਾਮਲਿਆਂ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕੌਮੀ ਇਨਸਾਫ ਮੋਰਚੇ ਦੇ ਆਗੂ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਬੰਦ ਦੌਰਾਨ ਕਾਰੋਬਾਰ, ਟਰਾਂਸਪੋਰਟ, ਸੜਕ ਅਤੇ ਰੇਲ ਸੇਵਾਵਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹਿਣਗੀਆਂ ਅਤੇ ਕੇਵਲ ਜ਼ਰੂਰੀ ਸੇਵਾਵਾਂ ਨੂੰ ਹੀ ਚੱਲਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਸੇਵਾਵਾਂ, ਹਸਪਤਾਲ ਦਾ ਅਮਲਾ, ਮੈਡੀਕਲ ਸੁਵਿਧਾਵਾਂ, ਐਂਬੂਲੈਂਸਾਂ ਦੀ ਆਵਾਜਾਈ, ਸੈਨਾ, ਸੁਰੱਖਿਆ, ਵਿਆਹ ਜਾਂ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਅਤੇ ਵਿਦੇਸ਼ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। 21 ਤਰੀਕ ਦਾ ਪੰਜਾਬ ਬੰਦ ਦੀ ਜਿਹੜੀ ਕੌਮੀ ਇਨਸਾਫ ਮੋਰਚੇ ਵੱਲੋਂ ਕਾਲ ਦਿੱਤੀ ਗਈ ਹੈ, ਇਹਦੇ ਬਹੁਤ ਵੱਡੇ ਕਾਰਨ ਹੈ। ਮੈਂ ਤਾਂ ਜਿਹੜਾ ਆਪਣੇ ਆਪ ਨੂੰ ਸਮਝਦਾ, ਆਪਣੇ ਪਿੰਡੇ ਤੇ ਹੰਢਾ ਰਿਹਾ ਕਿ ਜਿਹੜੀ ਆਜ਼ਾਦੀ ਸਿੱਖਾਂ ਨੇ ਬਹੁਤ ਵੱਡੀਆਂ 92% ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ, ਪਰੰਤੂ ਅੱਜ ਉਸ ਆਜ਼ਾਦ ਦੇਸ਼ 'ਚ ਸਿੱਖ ਆਪਣੇ ਆਪ ਨੂੰ ਗੁਲਾਮ ਸਮਝ ਰਿਹਾ, ਕਿਉਂਕਿ ਉਹ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ, ਸਰਕਾਰਾਂ ਉਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ। ਦੂਜੇ ਪਾਸੇ ਬਹੁ ਗਿਣਤੀ ਨਾਲ ਸੰਬੰਧਿਤ ਹੈ, ਰਾਜੀਵ ਗਾਂਧੀ ਦੇ ਕਾਤਲ ਵੀ ਰਿਹਾ ਹੁੰਦੇ ਆ, ਸਰਕਾਰਾਂ ਕਰਾਉਣੀਆਂ। ਇਸੇ ਤਰ੍ਹਾਂ ਸਰਸਾ ਸਾਧ ਹੈ, ਉਹ ਬਾਰ-ਬਾਰ ਪਰੋਲ ਤੇ ਆ ਰਿਹਾ। ਸੋ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕਰਦੀਆਂ, ਪਰੋਲ ਕਿਉਂ ਨਹੀਂ ਦਿੰਦੀਆਂ? ਸੋ ਇਸ ਨੂੰ ਰੱਖ ਕੇ 15 ਅਗਸਤ ਨੂੰ ਇੱਕ ਰੋਸ ਮਾਰਚ ਕੱਢਿਆ ਗਿਆ ਸੀ ਕੌਮੀ ਇਨਸਾਫ ਮੋਰਚੇ ਤੋਂ ਗਵਰਨਰ ਹਾਊਸ ਤੱਕ, ਪਰੰਤੂ ਉਸ ਰੋਸ ਮਾਰਚ ਤੇ ਜਿਹੜਾ ਸ਼ਾਂਤਮਈ ਤਰੀਕੇ ਨਾਲ ਕੱਢਿਆ ਗਿਆ ਸੀ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ 'ਚ ਉਹਨਾਂ ਵੱਲੋਂ ਸਰਕਾਰ ਵੱਲੋਂ ਅਪੀਲ ਕਰਾਈ ਗਈ ਸੀ ਕਿ ਸੰਗਤਾਂ ਜਾਬਤੇ 'ਚ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਉਹ ਰੋਸ ਮਾਰਚ ਕਰਨ, ਪਰੰਤੂ ਉਸ ਰੋਸ ਮਾਰਚ ਨੂੰ ਹਿੰਸਕ ਬਣਾਇਆ ਸਰਕਾਰਾਂ ਨੇ। ਜਿਸ ਤਰ੍ਹਾਂ ਪਾਣੀ ਦੀ ਵਿਛਾੜਾਂ ਮਾਰੀ ਗਈਆਂ, ਅਥਰੂ ਗੈਸ ਦੇ ਗੋਲੇ ਸਿੱਟੇ ਗਏ, ਇਹ ਸਾਨੂੰ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਗੁਲਾਮ ਹੈ। ਇਸ ਕਰਕੇ ਉਹਦੇ ਰੋਸ ਵਜੋਂ ਉਹ ਦਿਨ ਲੀਡਰਾਂ ਤੇ ਕੇਸ ਵੀ ਦਰਜ ਕੀਤੇ ਗਏ। 9 ਸਾਡੇ ਮੈਂਬਰਾਂ ਨੂੰ ਉਹਨਾਂ ਤੇ ਕੇਸ ਦਰਜ ਕਰਕੇ ਜੇਲ੍ਹ 'ਚ ਸੁੱਟਿਆ ਗਿਆ, ਅੱਜ ਤੱਕ ਜ਼ਮਾਨਤ ਨਹੀਂ ਹੋਈ। ਸੋ ਇਹ ਕਾਰਨ ਹੈ ਗੁਲਾਮੀ ਦਾ। ਉਸ ਕਰਕੇ ਅਸੀਂ 21 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਹੈ। ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਚੋਣਾਂ ਮੁਕੰਮਲ ਹੋ ਗਈਆਂ ਹਨ। ਇਸ ਚੋਣ ਵਿੱਚ ਸੱਤਾਧਾਰੀ ਅਤੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਉਮੀਦਵਾਰ ਫਖਰੁਲ ਇਸਲਾਮ ਆਲਮਗੀਰ ਨੇ ਜਿੱਤ ਹਾਸਲ ਕੀਤੀ ਹੈ ਅਤੇ ਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਦੱਸ ਦਈਏ ਕਿ ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ 35 ਸਾਲਾਂ ਵਿੱਚ ਪਹਿਲੀ ਵਾਰ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਸ਼ੇਖ ਹਸੀਨਾ ਦੇ ਦੇਸ਼ ਨਿਕਾਲੇ ਅਤੇ ਅਵਾਮੀ ਲੀਗ ਤੇ ਲੱਗੀ ਪਾਬੰਦੀ ਦੇ ਦੌਰ ਵਿੱਚ ਲੋਕਾਂ ਦੀਆਂ ਨਜ਼ਰਾਂ ਇਸ ਚੋਣ ਤੇ ਟਿਕੀਆਂ ਹੋਈਆਂ ਸਨ। ਹੁਣ ਇਸ ਚੋਣ ਦਾ ਨਤੀਜਾ ਸਾਹਮਣੇ ਆ ਗਿਆ ਹੈ।
ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਅਹੁਦੇ ਲਈ ਹੋਈ ਚੋਣ ਵਿੱਚ BNP ਦੇ ਫਖਰੁਲ ਇਸਲਾਮ ਆਲਮਗੀਰ ਨੂੰ 255 ਵੋਟਾਂ ਮਿਲੀਆਂ ਹਨ। ਚੋਣ ਕਮਿਸ਼ਨ ਅਨੁਸਾਰ ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਕਰਨਲ ਓਲੀ ਅਹਿਮਦ ਨੂੰ ਹਰਾਇਆ। ਓਲੀ ਅਹਿਮਦ ਨੂੰ ਚੋਣ ਵਿੱਚ 88 ਵੋਟਾਂ ਪ੍ਰਾਪਤ ਹੋਈਆਂ ਹਨ। ਓਲੀ ਅਹਿਮਦ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਹਨ ਅਤੇ ਚੋਣ ਵਿੱਚ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11 ਧਿਰਾਂ ਦੇ ਵਿਰੋਧੀ ਗੱਠਜੋੜ ਦੇ ਉਮੀਦਵਾਰ ਸਨ। ਜਾਣਕਾਰੀ ਅਨੁਸਾਰ ਸਾਲ 1991 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਅਹੁਦੇ ਲਈ ਹੋਈ ਚੋਣ ਵਿੱਚ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਇਸ ਤੋਂ ਪਹਿਲਾਂ ਬੀਤੇ ਕੁਝ ਦਹਾਕਿਆਂ ਤੋਂ ਬੰਗਲਾਦੇਸ਼ ਵਿੱਚ ਆਮ ਤੌਰ ਤੇ ਸਰਬਸੰਮਤੀ ਨਾਲ ਜਾਂ ਬਿਨਾਂ ਮੁਕਾਬਲਾ ਰਾਸ਼ਟਰਪਤੀ ਦੀ ਚੋਣ ਹੁੰਦੀ ਰਹੀ ਹੈ। ਦੱਸਦੀ ਕਿ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਰੀਬੀ ਸਹਿਯੋਗੀ ਮੁਹੰਮਦ ਸ਼ਹਾਬੂਦੀਨ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸ਼ਹਾਬੂਦੀਨ ਨੇ ਆਪਣੇ 5 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬੰਗਲਾਦੇਸ਼ ਦੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਸਤੀਵਾਦੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਖੜਿਆਲ ਵਿਖੇ ਸ਼ਹੀਦ ਭਾਈ ਸੇਵਾ ਸਿੰਘ ਠਿਕਰੀਵਾਲਾ ਨੂੰ ਸਮਰਪਿਤ ਵਿਸ਼ਾਲ ਇਕੱਤਰਤਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਦਾ ਪ੍ਰਗਟਾਵਾ ਕੀਤਾ। ਬੁਲਾਰਿਆਂ ਨੇ ਸ਼ਹੀਦ ਭਾਈ ਸੇਵਾ ਸਿੰਘ ਠਿਕਰੀਵਾਲਾ ਦੇ ਸੰਘਰਸ਼ ਅਤੇ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਸੋਚ ਅੱਜ ਵੀ ਲੋਕਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦੀ ਪ੍ਰੇਰਨਾ ਦਿੰਦੀ ਹੈ। ਇਕੱਤਰਤਾ ਦੌਰਾਨ ਬਸਤੀਵਾਦੀ ਕਾਨੂੰਨਾਂ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ। ਮੈਨੂੰ ਬੜਾ ਫਖਰ ਹੈ, ਮੈਂ ਤੁਹਾਡੇ ਪਿੰਡ ਖੜਿਆਲ ਆਇਆ ਜਿੱਥੇ ਤੁਸੀਂ ਠਿਕਰੀਵਾਲ ਸਾਹਿਬ ਦਾ ਸਨਮਾਨ ਕੀਤਾ ਤੇ ਉਹਨਾਂ ਦੀ ਯਾਦ ਅੱਜ ਤੱਕ ਤੁਸੀਂ ਰੱਖਦੇ ਹੋ। ਇਹੋ ਜਿਹੇ ਯੋਧਿਆਂ ਨੂੰ ਜੇ ਆਪਾਂ ਭੁੱਲ ਜਾਈਏ ਤਾਂ ਆਪਣੀ ਕੌਮ ਦਾ ਨੁਕਸਾਨ ਬਹੁਤ ਹੁੰਦਾ ਹੈ, ਪਰ ਤੁਸੀਂ ਹਮੇਸ਼ਾ ਉਹਨਾਂ ਦੀ ਜੋਤ ਜਾਗਦੀ ਰੱਖੀ ਹੈ। ਗੁਰੂ ਸਾਹਿਬ ਦਾ ਫਰਮਾਨ ਹੈ ਕਿ ਗੁਰੂ 20 ਵਿਸਵੇ ਹੈ ਤੇ ਸੰਗਤ 21 ਵਿਸਵੇ ਹੈ। ਸੋ ਤੁਸੀਂ ਬਹੁਤ ਵੱਡੇ ਸੰਗਤ ਹੈ ਜਿਹਦੇ ਨਾਲ ਮੈਂ ਅੱਜ ਗੱਲ ਕਰ ਰਿਹਾ। ਮੈਨੂੰ ਫਖਰ ਹੈ ਕਿ ਤੁਸੀਂ ਅਜੇ ਵੀ ਇਹੋ ਜਿਹੇ ਯੋਧਿਆਂ ਨੂੰ ਯਾਦ ਰੱਖਦੇ ਹੋ ਜਿਨ੍ਹਾਂ ਨੇ ਆਪਣੀ ਆਜ਼ਾਦੀ ਦੇ ਲਈ ਲੜੇ। ਉਹਨਾਂ ਦੇ ਉੱਤੇ ਜੋ ਕੇਸ ਹੋਏ ਸੀਗੇ ਉਹੋ ਜਿਹੇ ਕੇਸ ਮੇਰੇ ਉੱਤੇ ਵੀ ਹੋਏ ਹੈ, ਪਰ ਫਰਕ ਇਹ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਸੰਗਤ ਦੀ ਆਵਾਜ਼ ਨਹੀਂ ਸੀ ਤੇ ਉਹਨਾਂ ਨੂੰ ਫਾਂਸੀ ਤੇ ਚਾੜਿਆ ਗਿਆ। ਪਰ ਅੱਜ ਫਰਕ ਇਹ ਹੈ ਕਿ ਸੰਗਤ ਦੇ ਵਿੱਚ ਆਵਾਜ਼ ਬਹੁਤ ਤਕੜੀ ਹੈ। ਇਸ ਕਰਕੇ ਬੇਸ਼ੱਕ ਬਗਾਵਤ ਦੇ ਕੇਸ ਮੇਰੇ ਉੱਤੇ ਬਹੁਤ ਹੋਏ ਹੈ, ਪਰ ਤੁਸੀਂ ਮੈਨੂੰ ਹਮੇਸ਼ਾ ਬਚਾ ਕੇ ਰੱਖਿਆ ਹੈਗਾ, ਹਮੇਸ਼ਾ ਬਚਾਇਆ। ਕੋਈ ਵੀ ਕੇਸ ਇਸ ਜ਼ਾਲਮ ਸਰਕਾਰ ਦਾ ਤੁਸੀਂ ਸੰਗਤ ਨੇ ਸਿਰੇ ਨਹੀਂ ਚੜ੍ਹਨ ਦਿੱਤਾ। ਇਹ ਹੈ ਤਾਕਤ ਸੰਗਤ ਦੀ। ਜੇ ਕੋਈ ਵੀ ਸੰਗਤ ਦੇ ਨਾਲ ਰਹੂਗਾ ਉਹਦਾ ਬਾਲ ਵਿੰਗਾ ਕੋਈ ਨਹੀਂ ਕਰ ਸਕਦਾ ਹੈਗਾ। ਸੰਗਤ ਰੱਬ ਦਾ ਰੂਪ ਹੁੰਦੀ ਹੈ ਔਰ ਸੰਗਤ ਦੇ ਨਾਲ ਰਹਿਣਾ ਬਹੁਤ ਬਹੁਤ ਜ਼ਰੂਰੀ ਹੈ। ਜਿਹੜੇ ਸੰਗਤ ਨੂੰ ਛੱਡ ਜਾਂਦੇ ਹੈ ਉਹਨਾਂ ਦਾ ਤੁਹਾਡੇ ਸਾਹਮਣੇ ਕਿੰਨਾ ਨਾਸ ਹੋ ਰਿਹਾ ਹੈ ਔਰ ਹੁੰਦਾ ਰਿਹਾ। ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕਾਉਂਸਲ ਦੀਆਂ ਚੋਣਾਂ 31 ਅਗਸਤ ਨੂੰ ਕਰਵਾਈਆਂ ਜਾਣਗੀਆਂ। ਯੂਨੀਵਰਸਿਟੀ ਵੱਲੋਂ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਚੋਣ ਪ੍ਰੋਗਰਾਮ ਅਨੁਸਾਰ 24 ਅਗਸਤ ਨੂੰ ਸਵੇਰੇ 9:30 ਵਜੇ ਤੋਂ 10:30 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ।
ਇਸ ਤੋਂ ਬਾਅਦ ਸਵੇਰੇ 10:30 ਵਜੇ ਤੋਂ ਨਾਮਜ਼ਦਗੀ ਪੱਤਰਾਂ ਦੀ ਜਾਂਚ ਸ਼ੁਰੂ ਹੋਵੇਗੀ। ਦੁਪਹਿਰ 2 ਵਜੇ ਸਬੰਧਤ ਵਿਭਾਗ ਦੇ ਨੋਟਿਸ ਬੋਰਡ ਤੇ ਉਮੀਦਵਾਰਾਂ ਦੀ ਸੂਚੀ ਲਾਈ ਜਾਵੇਗੀ। ਇਸ ਤੋਂ ਬਾਅਦ ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ ਇਤਰਾਜ਼ ਦਰਜ ਕਰਵਾਏ ਜਾ ਸਕਣਗੇ। ਉਮੀਦਵਾਰਾਂ ਨੂੰ ਆਰਜ਼ੀ ਸੂਚੀ ਅਤੇ ਇਤਰਾਜ਼ ਦੁਪਹਿਰ 2:30 ਵਜੇ ਤੱਕ DSW ਦਫ਼ਤਰ ਵਿੱਚ ਭੇਜਣ ਦੀ ਇਜਾਜ਼ਤ ਹੋਵੇਗੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਪਹੁੰਚਦੀਆਂ ਸੰਗਤਾਂ ਨੂੰ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾਂਦੀਆਂ ਬੱਸਾਂ ਦੀ ਬੀਤੀ ਰਾਤ ਭੰਨਤੋੜ ਕੀਤੇ ਜਾਣ ਦੀ ਘਟਨਾ ਵਾਪਰੀ ਹੈ। ਇਸ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਘਟਨਾ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੀਆਂ 2 AC ਬੱਸਾਂ ਦੀ ਬੀਤੀ ਰਾਤ ਭੰਨਤੋੜ ਕੀਤੀ ਗਈ ਹੈ। ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਹ ਬੱਸਾਂ ਹਰਿਮੰਦਰ ਸਾਹਿਬ ਵਿੱਚ ਦੇਸ਼ ਵਿਦੇਸ਼ ਤੋਂ ਆਉਂਦੀ ਸੰਗਤ ਨੂੰ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਾਉਣ ਵਾਸਤੇ ਸੇਵਾ ਵਾਸਤੇ ਲਾਈਆਂ ਗਈਆਂ ਸਨ। ਇਹ ਬੱਸ ਵਿਰਾਸਤੀ ਮਾਰਗ ਵਿੱਚ ਸਥਾਪਿਤ ਗੁਰਦੁਆਰਾ ਸਾਰਾਗੜੀ ਦੇ ਨੇੜੇ ਖੜੀਆਂ ਸਨ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਬੱਸਾਂ ਦੇ ਸ਼ੀਸ਼ੇ ਗੋਲੀ ਨਾਲ ਟੁੱਟੇ ਜਾਪਦੇ ਹਨ। AC ਬੱਸਾਂ ਦੇ ਸ਼ੀਸ਼ੇ ਵੱਡੇ ਆਕਾਰ ਦੇ ਹਨ। ਬੱਸਾਂ ਦੇ ਟੁੱਟੇ ਹੋਏ ਇਹਨਾਂ ਸ਼ੀਸ਼ਿਆਂ ਦੇ ਉੱਪਰ ਛੋਟਾ ਜਿਹਾ ਗੋਲੀ ਵਰਗਾ ਨਿਸ਼ਾਨ ਹੈ। ਇਸ ਸੰਬੰਧ ਵਿੱਚ ਹਰਿਮੰਦਰ ਸਾਹਿਬ ਦੇ ਮੈਨੇਜਰ ਵੱਲੋਂ ਪੁਲਿਸ ਕੋਲ ਬੱਸਾਂ ਦੀ ਭੰਨਤੋੜ ਕੀਤੇ ਜਾਣ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਸੰਗਤ ਨਾਲ ਸੇਵਾਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਦੁਖਦਾਈ ਅਤੇ ਮੰਦਭਾਗੀ ਹੈ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਅਤੇ ਸੰਗਤ ਦੀ ਆਵਾਜਾਈ ਸਹੂਲਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਚਲਾਈਆਂ ਜਾਂਦੀਆਂ ਬੱਸਾਂ ਸੇਵਾ ਦਾ ਸਾਧਨ ਹਨ। ਗੁਰੂ ਘਰ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣਾ ਜਿੱਥੇ ਕੋਚੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਉੱਥੇ ਹੀ ਸੰਗਤ ਦੀਆਂ ਸੇਵਾਵਾਂ ਵਿੱਚ ਵਿਘਨ ਪਾਉਣ ਅਤੇ ਸੇਵਾ ਦੇ ਕਾਰਜ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਤੌਰ ਤੇ ਵੀ ਇਸ ਮਾਮਲੇ ਦੀ ਪੜਤਾਲ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਵੀ ਘਟਨਾ ਦੁਬਾਰਾ ਨਾ ਵਾਪਰੇ। ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਤੇ ਲਾਈ ਗਈ ਪਾਬੰਦੀ ਨੂੰ 24 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਪਾਕਿਸਤਾਨ 에ਅਰਪੋਰਟ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਨੋਟਿਸ ਟੂ 에ਅਰਮੈਨ ਅਨੁਸਾਰ ਇਹ ਵਾਅਦਾ 23 ਅਗਸਤ ਨੂੰ ਮੌਜੂਦਾ ਪਾਬੰਦੀ ਦੀ ਮਿਆਦ ਖਤਮ ਹੋਣ ਤੋਂ ਠੀਕ ਪਹਿਲਾਂ ਕੀਤਾ ਗਿਆ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਪਾਬੰਦੀ 23 ਅਗਸਤ ਤੋਂ ਲਾਗੂ ਹੋ ਕੇ 24 ਸਤੰਬਰ ਸਵੇਰੇ 5 ਵਜੇ ਤੱਕ ਬਰਕਰਾਰ ਰਹੇਗੀ। ਇਹ ਰੋਕ ਭਾਰਤ ਵਿੱਚ ਰਜਿਸਟਰਡ ਜਹਾਜ਼ਾਂ, ਭਾਰਤੀ 에ਅਰਲਾਈਨਸ ਦੁਆਰਾ ਲੀਜ਼ ਤੇ ਲਏ ਗਏ ਜਹਾਜ਼ਾਂ ਅਤੇ ਫੌਜੀ ਉਡਾਣਾਂ ਤੇ ਪੂਰੀ ਤਰ੍ਹਾਂ ਲਾਗੂ ਹੋਵੇਗੀ। ਪਾਕਿਸਤਾਨੀ ਹਵਾਈ ਖੇਤਰ ਦੇ ਦੋਵੇਂ ਹਿੱਸਿਆਂ ਕਰਾਚੀ ਅਤੇ ਲਾਹੌਰ ਫਲਾਈਟ ਇਨਫੋਰਮੇਸ਼ਨ ਰੀਜਨ 'ਚ ਭਾਰਤੀ ਜਹਾਜ਼ਾਂ ਦੇ ਦਾਖਲੇ ਤੇ ਰੋਕ ਰਹੇਗੀ। ਜ਼ਿਕਰਯੋਗ ਹੈ ਕਿ ਅਪ੍ਰੈਲ 2025 ਵਿੱਚ ਹੋਏ ਪਹਿਲਗਾਮ ਹਮਲੇ ਜਿਸ ਵਿੱਚ 26 ਲੋਕ ਮਾਰੇ ਗਏ ਸਨ, ਉਸ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਦੀਆਂ 에ਅਰਲਾਈਨਾਂ ਤੇ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਤੇ ਰੋਕ ਲਗਾ ਦਿੱਤੀ ਸੀ। ਹਰ ਮਹੀਨੇ ਵਧਾਈ ਜਾ ਰਹੀ ਇਸ ਪਾਬੰਦੀ ਕਾਰਨ 에ਅਰਲਾਈਨ ਕੰਪਨੀਆਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਅਤੇ ਮੁਸਾਫਰਾਂ ਦਾ ਸਫ਼ਰ ਵੀ ਲੰਮਾ ਤੇ ਮਹਿੰਗਾ ਹੋ ਰਿਹਾ ਹੈ।